व्यूअर्स वेलकम बैक इन प्रोग्राम। जी डॉक्टर साहब एंड वाले इशू बारे जानना चाहांगे, उस तो पहला आप फेसबुक मैसेज ही लवांगे। जी डॉक्टर साहब मैसेजेस ने एक वीर लिखते हैं पाकिस्तान तो, डॉक्टर साहब सत श्री अकाल। ये सोच किसी हिंदू की के 2020 में तमाम को हिंदू बना लेना है तो ये उसकी गंदी सोच है। कहीं ऐसा ना हो कि इंडिया में लोग हिंदू से इस्लाम कबूल कर लें। ਅਸੀਂ ਸਮਝਦੇ ਹਾਂ ਵੀ ਜ਼ੋਰ ਜ਼ਬਰਦਸਤੀ ਨਾਲ ਤਾਂ ਕੁਝ ਵੀ ਮਾੜਾ ਹੁੰਦਾ ਹੈ, ਆਪਣੀ ਮਰਜ਼ੀ ਨਾਲ ਕੋਈ ਵੀ ਕਿਸੇ ਪਾਸੇ ਜਾਏ ਵੱਖਰੀ ਗੱਲ ਹੈ, ਪਰ ਇਹ ਇਹਨਾਂ ਦੀ ਜਿਹੜੀ ਸੋਚ ਹੈ ਉਹਨਾਂ ਦੀ ਤਬਾਹੀ ਜ਼ਰੂਰ ਕਰੇਗੀ ਔਰ ਡਿਸਟਰੋਏ ਹੋਏਗਾ ਇਹ ਵੀ, ਜਿਵੇਂ ਸੋਵੀਅਤ ਯੂਨੀਅਨ ਹੋਇਆ। ਵੀਰ ਸੁਖਵਿੰਦਰ ਸਿੰਘ ਰਿਆਤ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਭੈਣ ਜੀ, you have taken up a very important issue today. Present Hindu government is hell-bent upon to push minorities against wall. It's time for all minorities to stand up for their rights to deny them what they want. ਇਹ ਲਿਖਦੇ ਨੇ ਕਿ ਇਹ ਜਿਹੜਾ ਬੜਾ ਇੰਪੋਰਟੈਂਟ ਇਸ਼ੂ ਹੈ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ ਜੀ, ਔਰ ਸਾਰੀਆਂ ਅਕਲੀਅਤਾਂ ਨੂੰ, ਘੱਟ ਗਿਣਤੀਆਂ ਨੂੰ ਇਕੱਠੇ ਹੋ ਕੇ ਇਸ ਸਾਂਝੇ ਦੁਸ਼ਮਣ ਦੇ ਖਿਲਾਫ ਖਲੋਣਾ ਚਾਹੀਦਾ ਹੈ। ਵੀਰ ਰਘਵੀਰ ਸਿੰਘ, ਸੁਖਨਜੀਤ ਸਿੰਘ ਖੱਟੜਾ, ਮਲਿਕ ਬਿਲਾਲ, ਰਘਬੀਰ ਸਿੰਘ ਫੇਰ, ਜਸਵਿੰਦਰ ਸਿੰਘ, ਜ਼ਾਹਿਦ ਤਰਾਰ, ਸਰਬਜੀਤ ਸਿੰਘ ਸਰਬ, ਜਗਦੇਵ ਬੱਗਾ ਬੇਗਾ, ਅਮਰਜੀਤ ਸਿੰਘ ਥਾਂਦੀ, ਜੁਝਾਰ ਵਿਰਕ, ਗੁਰਦੇਵ ਸਿੰਘ ਵਿਰਕ, ਭੁਪਿੰਦਰ ਸਿੰਘ, ਅਮਰਜੀਤ ਸਿੰਘ, ਇਹਨਾਂ ਸਾਰਿਆਂ ਨੇ ਜਿੱਥੇ ਫਤਿਹ ਕਹੀ ਹੈ ਉੱਥੇ ਉਹਨਾਂ ਨੇ ਬਹੁਤ ਸਾਰੇ ਹੌਸਲਾ ਦੇਣ ਵਾਲੇ ਕਾਮੈਂਟ ਵੀ ਕੀਤੇ ਨੇ ਜੀ। ਔਰ ਹਰਮੇਲ ਸਿੰਘ ਲਿਖਦੇ ਨੇ, ਖਾਲਿਸਤਾਨ ਇਜ਼ ਓਨਲੀ ਸੋਲਿਊਸ਼ਨ। ਬਲਿਹਾਰ ਸਿੰਘ ਕੰਗ, ਜਤਿੰਦਰ ਸਿੰਘ ਮੁਲਤਾਨੀ ਔਰ ਅਮਰਜੀਤ ਸਿੰਘ ਖਾਲਿਸਤਾਨੀ ਲਿਖਦੇ ਨੇ, ਡਾਕਟਰ ਸਾਹਿਬ ਜੀ ਟਿੱਕੇ ਵਾਲੀ ਮਾਈ ਸੁਸ਼ਮਾ ਕਹਿੰਦੀ ਪਾਸਪੋਰਟ ਹਿੰਦੀ ਵਿੱਚ ਬਣਨਗੇ, ਅੰਗਰੇਜ਼ੀ ਵਿੱਚ ਨਹੀਂ, ਕਿਉਂਕਿ ਜਰਮਨੀ ਤੇ ਰੂਸ ਵਿੱਚ ਉਹਨਾਂ ਦੀ ਆਪਣੀ ਰਾਸ਼ਟਰੀ ਭਾਸ਼ਾ ਵਿੱਚ ਹਨ ਤਾਂ ਹਿੰਦੁਸਤਾਨ ਦੀ ਹਿੰਦੀ ਕਿਉਂ ਨਹੀਂ। ਇਹਨਾਂ ਅਕਲ ਦੇ ਅੰਨਿਆਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇਸ਼ਾਂ ਵਿੱਚ 90% ਤੋਂ ਜ਼ਿਆਦਾ ਲੋਕ ਭਾਸ਼ਾ ਬੋਲਦੇ ਹਨ ਤੇ ਤੁਹਾਡੀ ਕੱਸੀ ਪਿੱਟੀ ਹਿੰਦੀ ਬੋਲਣ ਵਾਲੇ ਤਾਂ 26% ਹੀ ਹਨ। ਪਰ ਇਹਨਾਂ ਬਦਨੀਤ ਲੋਕਾਂ ਨੇ ਰਾਸ਼ਟਰਵਾਦ ਦੇਸ਼ ਦੇ ਨਾਂ ਤੇ ਦੇਸ਼ ਦਾ ਧੰਦਾ ਚਲਾਉਣ ਲੱਗੇ ਨੇ। ਬਿਲਕੁਲ ਠੀਕ ਹੈ। ਔਰ ਇਹ ਖਬਰ ਕੱਲ ਪ੍ਰੋਮੀਨੈਂਸ ਦੇ ਨਾਲ ਸੀ ਕਿ ਕਿਵੇਂ ਇਹ ਜਿਹੜੇ ਨੇ ਹਿੰਦੀ ਨੂੰ ਲਾਗੂ ਕਰ ਰਹੇ ਨੇ ਪਾਸਪੋਰਟਾਂ ਦੇ ਨਾਂ ਥੱਲੇ। ਔਰ ਹੁਣ ਕਿਉਂਕਿ ਜਦੋਂ ਇਹਨਾਂ ਨੇ ਇਹ ਮਿੱਥਿਆ ਹੀ ਹੈ ਵੀ ਅਸੀਂ 2020 ਤੱਕ ਹਰ ਇੱਕ ਨੂੰ ਹਿੰਦੀ ਬਣਾਉਣਾ ਹੈ, ਤਾਂ ਫਿਰ ਇਹ RSS ਦਾ ਸਲੋਗਨ ਹਿੰਦੂ ਤੋਂ ਬਾਅਦ ਦੂਸਰਾ ਹਿੰਦੀ ਹੈ। ਔਰ ਇਹਦੇ ਕੋਈ ਸ਼ੱਕ ਨਹੀਂ ਹੈ ਕਿ 30% ਤੋਂ ਘੱਟ ਲੋਕ ਭਾਰਤ ਦੇ ਵਿੱਚ ਨੇ ਜਿਨ੍ਹਾਂ ਦੀ ਮਾਂ ਬੋਲੀ ਹਿੰਦੀ ਹੈ, ਲੇਕਿਨ ਇਹਨਾਂ ਨੇ ਉਹਨੂੰ ਥੋਪਿਆ ਰਾਸ਼ਟਰੀ ਭਾਸ਼ਾ ਵੀ ਬਣਾ ਕੇ। ਔਰ ਹੁਣ ਈਵਨ ਸਾਊਥ ਦੇ ਵਿੱਚ ਵੀ ਸੈਂਟਰਲ ਐਗਜ਼ਾਮ ਦੇ ਨਾਂ ਥੱਲੇ ਇਸ ਨੂੰ ਥੋਪ ਰਹੇ ਨੇ, ਸੈਂਟਰਲ ਸਰਵਿਸਿਜ਼ ਦੇ ਐਗਜ਼ਾਮ ਥੱਲੇ। ਜੀ ਡਾਕਟਰ ਸਾਹਿਬ ਇਸ ਬਾਰੇ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਦੇਖੋ, ਹਾਲਾਂ ਅਸੀਂ ਬਹੁਤ ਵਾਰੀ ਸਾਡੇ ਕੁਛ ਵੀਰ ਕਹਿੰਦੇ ਵੀ ਨੇ ਕਿ ਸਮੱਸਿਆ ਦਾ ਤਾਂ ਤੁਸੀਂ ਡਿਸਕਸ ਕਰਦੇ ਹੋ, ਉਹਦਾ ਹੱਲ ਵੀ ਹੋਏ। ਅਸੀਂ ਸਿੱਖਾਂ ਦੇ ਕੰਟੈਕਸਟ ਦਾ ਹੱਲ ਹਮੇਸ਼ਾ ਹੀ ਇਹ ਗੱਲ ਕਹਿੰਦੇ ਹਾਂ ਵੀ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਪਰ ਇਹ ਜਿਹੜਾ ਹਿੰਦੂ ਮੁਸਲਮਾਨ ਦੇ ਨਾਂ ਥੱਲੇ ਜਾਂ ਇੰਡੀਆ ਪਾਕਿਸਤਾਨ ਜਾਂ ਪਾਕਿਸਤਾਨ ਨੂੰ ਟੋਲਰੇਟ ਨਾ ਕਰਨਾ, ਇਸ ਲਾਈਨ ਨੂੰ ਹੈ, ਉਹਦੇ 'ਚ ਮੈਂ ਕਈ ਵਾਰ ਸੋਚਦਾ ਜਦੋਂ ਅਸੀਂ ਮਿਸਟਿਕ ਵਰਲਡ ਰੂਹਾਨੀਅਤ ਦੀ ਦੁਨੀਆ ਦੇਖਦੇ ਹਾਂ ਤਾਂ ਫਿਰ ਗੁਰੂ ਨਾਨਕ ਸਾਹਿਬ ਬੈਠੇ ਨੇ ਕਰਤਾਰਪੁਰ, ਜਿਹੜਾ ਦੋਨੋਂ ਪਾਸੇ ਭਾਰਤ ਔਰ ਪਾਕਿਸਤਾਨ ਦੀ ਸਰਹੱਦ ਰਾਵੀ ਦਾ ਕੰਢਾ, ਤੇ ਜਿੱਥੇ ਮੁੱਕਦੀ ਹੈ ਭਾਰਤ ਦੀ ਪਾਕਿਸਤਾਨ ਨਾਲ ਜ਼ਮੀਨੀ ਸਰਹੱਦ ਲਖਪਤ ਗੁਜਰਾਤ ਦੇ ਵਿੱਚ, ਉੱਥੇ ਸਮੁੰਦਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਗੁਰਦੁਆਰਾ ਹੈ ਜਿੱਥੇ ਗੁਰੂ ਸਾਹਿਬ ਨੇ ਵਿਜ਼ਿਟ ਕੀਤਾ ਹੈ। ਉਹਦਾ ਕੰਟਰੋਲ ਜਿਹੜਾ ਫੌਜ ਦੇ ਕੋਲ ਹੈ, ਭਾਰਤੀ ਫੌਜ ਦੇ ਕੋਲ। ਮੈਂ ਸਮਝਦਾ ਹਾਂ ਵੀ ਗੁਰੂ ਨਾਨਕ ਸਾਹਿਬ ਆਲਰੇਡੀ ਐਂਬੈਸਡਰ ਆਫ ਪੀਸ, ਔਰ ਦੋਨੋਂ ਹੀ ਵਿਚਾਰਧਾਰਾਵਾਂ ਇਸਲਾਮ ਔਰ ਹਿੰਦੂ ਥਾਟ ਦੇ ਵਿਚਾਲੇ ਜਿਹੜੀ ਕਿ ਸਿੱਖ ਧਰਮ ਅਲਟੀਮੇਟਲੀ ਹਰ ਇੱਕ ਨੂੰ ਗਲ ਨਾਲ ਰੋਣ ਵਾਲਾ ਬੈਠੇ ਹੋਏ ਨੇ। ਇਹੀ ਆਨਸਰ। ਔਰ ਇਸ ਸਪਿਰਿਟ ਨੂੰ ਪਾਕਿਸਤਾਨ ਦੇ ਇੱਕ ਬੜੇ ਮਸ਼ਹੂਰ ਜਰਨਲਿਸਟ ਵੀ ਨੇ, ਆਥਰ ਵੀ ਨੇ, ਉਹ ਹਾਰੂਨ ਖਾਲਿਦ, ਔਰ ਇਹਨਾਂ ਨੇ 3 ਕਿਤਾਬਾਂ ਲਿਖੀਆਂ ਹੋਈਆਂ ਨੇ, ਵਾਕਿੰਗ ਵਿਦ ਨਾਨਕ, ਇਨ ਸਰਚ ਆਫ ਸ਼ਿਵਾ ਐਂਡ ਏ ਵਾਈਟ ਟ੍ਰੇਲ। ਔਰ ਉਹਨਾਂ ਦਾ ਇੱਕ ਆਰਟੀਕਲ ਜਿਹੜਾ ਅਪੀਅਰ ਹੋਇਆ ਅੱਜ ਹੀ, ਮੈਨੂੰ ਕਿਸੇ ਸਾਡੇ ਵੈਲ ਵਿਸ਼ਰ ਨੇ ਭੇਜਿਆ, ਔਰ ਉਹਦਾ ਹੈਡਿੰਗ ਹੀ ਇਹ ਹੈ, ਪਾਕਿਸਤਾਨਜ਼ ਸਿੱਖ ਹੈਰੀਟੇਜ ਕੁਡ ਬੀ ਏ ਬ੍ਰਿਜ ਟੂ ਪੀਸ ਇਫ ਨਾਟ ਬਾਉਂਡ ਬਾਈ ਇਟਸ ਹੌਸਟਾਈਲ ਟਾਈਜ਼ ਵਿਦ ਇੰਡੀਆ। ਕਿ ਜੇ ਭਾਰਤ ਦੁਸ਼ਮਣੀ ਵਾਲੀ ਦੇ ਨਾਲ ਇਹ ਜਿਹੜਾ ਨਾ ਰੱਖੇ ਤੇ ਜਿਹੜਾ ਸਿੱਖਾਂ ਦਾ ਵਿਰਸਾ ਹੈ ਪਾਕਿਸਤਾਨ ਦਾ,
ਇਹ ਸ਼ਾਂਤੀ ਦਾ ਪੁੱਲ ਹੈ ਦੋਨਾਂ ਦੇ ਵਿਚਾਲੇ। ਸੋ ਉਹਨਾਂ ਨੇ ਕਰਤਾਰਪੁਰ ਸਾਹਿਬ ਤੋਂ ਸ਼ੁਰੂ ਕੀਤਾ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਫਾਈਨਲ ਰੈਸਟਿੰਗ ਪਲੇਸ ਆਫ ਗੁਰੂ ਨਾਨਕ stands on the edge of Ravi River in Narowar district of Pakistan's Punjab province, surrounded by agricultural fields. It is a modest structure, a single building that houses the Samad of first Sikh Guru with a few makeshift rooms where the caretakers live. However, the Gurdwara is slowly expanding. Plans for a large hall were being laid out when I last visited the shrine a few years ago. With Sikh religious tourism in Pakistan seeing rapid growth in the past few years, the state has renovated several of these neglected historical Sikh shrines in collaboration with the Sikh community here. So ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਨਾਰੋਵਾਲ ਚ ਇਹ ਕਿਉਂਕਿ ਪਹਿਲਾਂ ਗਏ ਨੇ, ਹੁਣ ਤੋਂ ਬਹੁਤ ਡਿਵੈਲਪ ਹੋਇਆ ਹੈ। ਬੜਾ ਖੂਬਸੂਰਤ ਗੁਰਦੁਆਰਾ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਦੀ ਸਮਾਧ ਵੀ ਹੈ ਔਰ ਕਬਰ ਵੀ। ਔਰ ਇਹ ਜਦੋਂ ਅਸੀਂ ਬ੍ਰਿਜ ਆਫ ਪੀਸ ਦੀ ਗੱਲ ਕਰਦੇ ਹਾਂ ਤੇ ਗੁਰੂ ਨਾਨਕ ਸਾਹਿਬ ਦੋਨਾਂ ਦੇ ਵਿਚਕਾਰ ਬੈਠੇ ਨੇ। ਔਰ ਉਹਨਾਂ ਨੇ ਅੱਗੇ ਇਹਨਾਂ ਨੇ ਕਿਹਾ ਕਿ ਵੀ ਆਈ ਸਟੂਡ ਐਟ ਦ ਐਜ ਆਫ ਦ ਰਿਵਰ ਰਾਵੀ ਰਿਵਰ ਸਟੇਅਰਿੰਗ ਡੀਪ ਇਨਟੂ ਦ ਫੀਲਡਸ ਦੈਟ ਲੇ ਔਨ ਦ ਈਸਟਰਨ ਬੈਂਕ। ਖੱਬੇ ਪਾਸੇ ਉਹ ਖੇਤ ਹੀ ਖੇਤ ਨੇ। ਵਿਦ ਦ ਅਰਾਈਵਲ ਆਫ ਮੌਨਸੂਨ ਦ ਰਿਵਰ ਵਾਸ ਸਵੈਲਿੰਗ। ਹੁਣ ਜਦੋਂ ਮੌਨਸੂਨ ਆ ਰਹੀ ਹੈ ਰਿਵਰ ਜਿਹੜਾ ਦਰਿਆ ਚੜਿਆ ਹੋਇਆ ਸੀ। ਪੀਪਲ ਹੀਅਰ ਬਿਲੀਵ ਦੈਟ ਐਵਰੀ ਮੌਨਸੂਨ ਦ ਰਿਵਰ ਬ੍ਰੇਕਸ ਇਟਸ ਬੈਂਕਸ ਐਂਡ ਰੀਚਿਸ ਦ ਬਾਉਂਡਰੀ ਵਾਲ ਆਫ ਦ ਸ਼ਰਾਈਨ ਟੂ ਆਫਰ ਓਬੀਸੈਂਸ ਟੂ ਗੁਰੂ ਨਾਨਕ। ਇਹ ਪਾਕਿਸਤਾਨ ਦੇ ਮੁਸਲਮਾਨਾਂ ਦਾ ਵਿਸ਼ਵਾਸ ਹੈ ਕਿ ਜਦੋਂ ਇਹ ਮੌਸਮ ਆਉਂਦਾ ਹੈ ਰਾਵੀ ਵੀ ਜਿਹੜੀ ਹੈ ਉਹ ਸਜਦਾ ਕਰਨਾ ਚਾਹੁੰਦੀ ਹੈ ਗੁਰੂ ਨਾਨਕ ਸਾਹਿਬ ਨੂੰ ਔਰ ਆਪਣੇ ਕੰਢਿਆਂ ਤੋਂ ਆ ਕੇ ਦੂਰ ਗੁਰਦੁਆਰੇ ਦੀ ਕੰਧ ਨੂੰ ਛੋਹ ਕੇ ਉਹ ਵਾਪਸ ਮੁੜਦੀ ਹੈ। ਫਿਰ ਉਹਨਾਂ ਨੇ ਕਿਹਾ a few days prior to my visit a large snake was caught in the courtyard of shrine. The caretaker said it too was there to pay homage to the Guru। ਨੇ ਕਿਹਾ ਜੀ ਬਹੁਤ ਵੱਡਾ ਇੱਕ ਸੱਪ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਹਾਥੇ ਚੋਂ ਬਰਾਮਦ ਹੋਇਆ ਔਰ ਜਿਹੜੇ ਉਹਦੀ ਸੇਵਾ ਸੰਭਾਲ ਕਰਨ ਵਾਲੇ ਨੇ ਉਹਨੇ ਕਿਹਾ ਜੀ ਕੋਈ ਨਹੀਂ, ਫਿਕਰ ਵਾਲੀ ਗੱਲ ਨਹੀਂ, ਇਹ ਵੀ ਗੁਰੂ ਨਾਨਕ ਦੇ ਦਰ ਦੇ ਉੱਤੇ ਜਿਹੜਾ ਹੈ ਉਹ ਸਿਜਦਾ ਕਰਨਾ ਹੈ। So Guru Nanak spent 17 years in this spot working on his fields and taking a dip in the waters of this ancient river every day। ਕਿ 17-18 ਸਾਲ ਗੁਰੂ ਨਾਨਕ ਸਾਹਿਬ ਆਏ ਇਸ ਦਰਿਆ ਦੇ ਵਿੱਚ ਉਹਨਾਂ ਨੇ ਰੋਜ਼ਾਨਾ ਇਸ਼ਨਾਨ ਕੀਤਾ, ਖੇਤੀਬਾੜੀ ਕੀਤੀ, ਇੱਥੇ ਕੀਰਤਨ ਲੰਗਰ ਔਰ ਭਾਈ ਲਹਿਣਾ ਜੀ ਨੂੰ ਉਹਨਾਂ ਨੇ ਗੁਰੂ ਥਾਪਿਆ, ਗੁਰੂ ਅੰਗਦ ਬਣੇ। ਔਰ ਫਿਰ ਇਸ ਤੋਂ ਅੱਗੇ ਦੂਜੇ ਪਾਸੇ ਉਹ ਖੇਤ ਨੇ ਜਿੱਥੇ ਹਜ਼ਾਰਾਂ ਸਿੱਖ ਰੋਜ਼ ਵੱਡੇ ਵੱਡੇ ਬਾਈਨੋਕੂਲਰ ਲੱਗੇ ਹੋਏ ਨੇ ਔਰ ਉਹਦੇ ਤੋਂ ਦੀਦਾਰ ਕਰਦੇ ਨੇ ਇਸ ਪਾਸੇ ਦਾ। ਫਿਰ ਉਹਨਾਂ ਨੇ ਅਲਟੀਮੇਟਲੀ ਇਹ ਕਿਹਾ ਕਿ ਗੁਰਦੁਆਰਾ ਡਿਪਲੋਮੇਸੀ defying this heightened sense of antagonism, hundreds of devotees gather every day at the border on the Indian side to catch glimpse of Gurdwara Kartarpur Sahib armed with powerful binoculars. Pakistan for them is not an enemy country but the home of Guru Nanak। ਕਿ ਉਹਨਾਂ ਸਿੱਖਾਂ ਦੇ ਲਈ ਪਾਕਿਸਤਾਨ ਕੋਈ ਦੁਸ਼ਮਣ ਦੇਸ਼ ਨਹੀਂ ਹੈ, ਇਹ ਤਾਂ ਗੁਰੂ ਨਾਨਕ ਦਾ ਦੇਸ਼ ਹੈ। ਇੱਥੇ ਨਨਕਾਣਾ ਹੈ, ਇੱਥੇ ਕਰਤਾਰਪੁਰ ਹੈ। There are about 200 historical gurdwaras scattered across the country that mark important historical events in the lives of Sikh Gurus. These include the birthplaces of Guru Nanak and Guru Ramdas Ji, as well as the Samad of Guru Arjan Sahib and Guru Nanak Sahib. So, ਲੰਬਾ ਚੌੜਾ ਆਰਟੀਕਲ ਹੈ ਪਰ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਬਈ ਅੱਗੋਂ ਇਹਨਾਂ ਨੇ ਕਿਹਾ ਵੀ ਕਿਵੇਂ ਇਸ ਨੂੰ ਵੀ ਜਿਹੜਾ ਪੋਲਿਟਿਕਸ ਨੇ ਹੌਸਟੇਜ ਬਣਾਇਆ ਕਿ ਐਤਕੀ ਜੂਨ ਦੇ ਮਹੀਨੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਮਨਾਉਣ ਲਈ ਔਰ ਮਹਾਰਾਜਾ ਰਣਜੀਤ ਸਿੰਘ ਦਾ ਦਿਨ ਮਨਾਉਣ ਲਈ ਸਿੱਖ ਪਹੁੰਚੇ, ਲੇਕਿਨ ਅਟਾਰੀ ਬਾਰਡਰ ਤੋਂ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ। ਇੰਡੀਅਨ ਗਵਰਨਮੈਂਟ ਨੇ ਨਾ ਕੀਤੀ। ਉਹਨਾਂ ਨੇ ਕਿਹਾ ਕਿ ਵੀ ਇਹ ਠੀਕ ਨਹੀਂ ਹੈ ਔਰ ਅਲਟੀਮੇਟਲੀ ਜਿਹੜੀ ਸਿੱਖ ਫਿਲਾਸਫੀ ਔਰ ਸਿੱਖ ਹੈਰੀਟੇਜ ਹੈ ਇਹ ਦੋਨਾਂ ਦੇ ਵਿਚਕਾਰ ਜਿਹੜਾ ਹੈ ਇੱਕ ਪੀਸ ਦਾ ਮੈਸੇਜ। ਔਰ ਮੈਂ ਇਹਦੇ 'ਚ ਸਿਰਫ ਇੱਕ ਗੱਲ ਹੀ ਐਡ ਕਰਦਾ ਕਿ ਇਹਨਾਂ ਦੇ ਦਿਮਾਗਾਂ 'ਚ 1000 ਸਾਲ ਦੀ ਗੁਲਾਮੀ ਜਿਹੜੀ ਵੜੀ ਹੋਈ ਹੈ ਉਹਦੇ ਥੱਲੇ ਰਿਐਕਟ ਕਰ ਰਹੇ ਨੇ। ਅਲਟੀਮੇਟਲੀ ਇਹਨਾਂ ਨੇ ਪਾਕਿਸਤਾਨ ਨੂੰ ਨਾ ਐਕਸੈਪਟ ਕੀਤਾ ਨਾ ਕਰਨਾ। ਹਾਂ, ਇਹਦਾ ਇੱਕੋ ਇੱਕ ਸੋਲੂਸ਼ਨ ਇਹ ਹੈ ਕਿ ਜਿਵੇਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਤੋਂ ਲੈ ਕੇ ਲਖਪਤ ਤੱਕ ਦੋਨਾਂ ਥਾਵਾਂ ਤੇ ਨੇ, ਇਵੇਂ ਹੀ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਬਫਰ ਸਟੇਟ ਖਾਲਿਸਤਾਨ ਦੀ ਕਾਇਮੀ ਜਿਹੜੀ ਕਿ ਪਾਕਿਸਤਾਨ ਔਰ ਭਾਰਤ ਦੋਨਾਂ ਨੂੰ ਅੱਡ ਵੀ ਕਰਦੀ ਹੈ ਔਰ ਸੱਚਮੁੱਚ ਹੀ ਸਿੱਖ ਧਰਮ ਬ੍ਰਿਜ ਹੈ ਸਾਡੇ ਲਈ। ਤਾਂ ਜਿਹੜਾ ਹੈ ਉਹ ਇਸਲਾਮ ਔਰ ਇਹਨਾਂ ਦੀ ਸੱਭਿਅਤਾ ਉਹਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਗਲ ਨਾਲ ਲਾਇਆ ਹੋਇਆ ਜਦੋਂ ਅਸੀਂ ਸਾਰੇ ਇਸ ਸਿਧਾਂਤ ਦੀ ਗੱਲ ਕਰਦੇ ਹਾਂ। ਸੋ ਅਲਟੀਮੇਟਲੀ ਵਾਘਾ ਤੋਂ ਜਮਨਾ ਤੱਕ ਇੱਕ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਇੱਕ ਬਫਰ ਸਟੇਟ ਦੇ ਤੌਰ ਤੇ ਜਿਹਦੀਆਂ ਬਾਉਂਡਰੀਜ਼ ਰਾਵੀ ਦੇ ਨਾਲ ਇਸ ਕਰਤਾਰਪੁਰ ਤੋਂ ਲਖਪਤ ਗੁਜਰਾਤ ਤੱਕ ਸਮੁੰਦਰ ਤੱਕ ਹੋਣ, ਜਿਹੜਾ ਇਹੀ ਆਨਸਰ ਹੈ। ਪਰ ਮੈਂ ਖਾਲਿਦ ਹਾਰੂਨ ਜੀ ਦਾ ਇਹਨੂੰ ਪਸੰਦ ਕੀਤਾ ਹੈ ਰਾਈਟ ਅਪ ਨੂੰ ਔਰ ਅੱਜ ਦੇ ਅਸੀਂ ਸੈਕਸ਼ਨ 'ਚ ਡਿਸਕਸ। ਜੀ ਡਾਕਟਰ, ਹੁਣ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ।
ਜਿਵੇਂ ਫਰਾਈਡੇ ਅਸੀਂ ਬਾਬਾ ਫਰੀਦ ਜੀ ਦੀ ਬਾਣੀ, ਬਾਬਾ ਫਰੀਦ ਸ਼ਕਰਗੰਜ, ਉਹਨਾਂ ਦਾ ਜਿਹੜੇ ਸ਼ਲੋਕ ਵਿਚਾਰ ਅਧੀਨ ਲਿਆਂਦੇ, 2 ਸ਼ਲੋਕ ਅਸੀਂ ਉਹਨਾਂ ਦੇ ਅੱਜ ਦੀ ਵਿਚਾਰ ਲਈ ਚੁਣੇ ਨੇ, 58 ਔਰ 59। ਪਹਿਲਾ, ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿਤ ਧਰ, ਸਾਈ ਜਾਏ ਸਮਾਲ, ਜਿੱਥੇ ਹੀ ਤੋ ਵੰਝਣ। ਹੁਣ ਇੱਕ ਪਾਸੇ ਸਾਡੇ ਆਰਾਮ ਦੇ ਮਹਿਲ ਮਾੜੀਆਂ ਨੇ, ਪੈਲੇਸਿਸ, ਵੱਡੇ ਵੱਡੇ ਘਰ, ਦੂਜੇ ਪਾਸੇ ਸ਼ਮਸ਼ਾਨ ਹੈ ਜਾਂ ਕਬਰਸਤਾਨ ਹੈ ਜੀ। ਸੋ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਤੂੰ ਫਰੀਦਾ ਮੰਡਪ ਮਾਲ, ਆਪਣਾ ਧਿਆਨ ਇਹਨਾਂ ਮਹਿਲਾਂ ਦੇ ਵਿੱਚ ਇਸ ਕਿਸਮ ਦੀ ਇਆਸ਼ੀ ਦੇ ਸਾਧਨਾ 'ਚ ਨਾ ਲਾ। ਮਰਗ ਸਤਾਣੀ ਚਿੱਤਰ, ਮਰਗ ਮੌਤ ਨੂੰ ਕਹਿੰਦੇ ਨੇ, ਸਤਾਣੀ ਬਲਵਾਨ, ਕਿ ਆਪਣੇ ਮਨ 'ਚ ਲਿਆ ਕਿ ਅਲਟੀਮੇਟਲੀ ਇਸ ਤੇਰੇ ਵਜੂਦ ਨੂੰ ਤਾਕਤਵਰ ਬਲਵਾਨ ਮੌਤ ਨੇ ਨਿਗਲ ਲੈਣੇ, ਸਵਾਲੋ ਕਰ ਲੈਣੇ, ਖਾ ਲੈਣੇ। ਤੇ ਸਾਈ ਜਾਏ ਸਮਾਲ, ਜਿੱਥੇ ਹੀ ਤੋ ਵੰਝਣਾ। ਇਹਨਾਂ ਮਹਿਲਾਂ ਦੇ ਨਾਲ ਆਪਣੀ ਆਪ ਨੂੰ ਜੋੜ ਕੇ ਨਾ ਦੇਖ, ਜਿੱਥੇ ਅਲਟੀਮੇਟਲੀ ਤੂੰ ਜਾਣੇ ਉਸ ਥਾਂ ਨੂੰ ਵੀ ਯਾਦ ਕਰ ਲੈ। ਸਾਈ ਜਾਏ ਸਮਾਲ, ਉਹ ਥਾਂ ਵੀ ਯਾਦ ਰੱਖ, ਜਿੱਥੇ ਹੀ ਤੋ ਵੰਝਣਾ। ਲਹਿੰਦੀ ਪੰਜਾਬੀ 'ਚ ਵੰਝਣਾ ਦਾ ਹੁੰਦਾ ਹੈ ਕਿ ਜਾਣਾ, ਕਿ ਜਿੱਥੇ ਤੂੰ ਅਲਟੀਮੇਟਲੀ ਜਾਣਾ। ਔਰ ਦੂਸਰਾ ਸ਼ਲੋਕ ਵੀ ਇਸੇ ਦੇ ਹੀ ਥਾਟ ਨੂੰ ਅੱਗੇ ਤੋਰਦਾ, ਫਰੀਦਾ ਜਿਨੀ ਕੰਮੀ ਨਾਏ ਗੁਣ, ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਕਿ ਜਿਹੜੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈ, ਇਹ ਦੁਨਿਆਵੀ ਫਾਇਦੇ ਦੀ ਗੱਲ ਨਹੀਂ ਹੈ, ਕਿ ਰੱਬ ਦੀ ਦਰਗਾਹ 'ਚ ਜਦੋਂ ਲੇਖਾ ਜੋਖਾ ਹੋਣਾ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਜਦੋਂ ਲੇਖਾ ਜੋਖਾ ਹੋਣਾ ਕਿ ਭਾਈ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ, ਜਦੋਂ ਲੇਖਾ ਜੋਖਾ ਹੋਣਾ, ਫਰੀਦਾ ਜਿਨੀ ਕੰਮੀ ਨਾ ਹੈ ਗੁਣ, ਜਿਹਦਾ ਖਾਤੇ 'ਚ ਨਹੀਂ ਪੈਣੇ, ਤੇਰੇ ਵਹੀ 'ਚ ਨਹੀਂ ਲਿਖੇ ਜਾਣੇ। ਤੇ ਕਮੜੇ ਵਿਸਾਰ, ਕਮੜੇ ਹੈ ਕੰਮ ਤਾਂ ਚੰਗੇ ਨੂੰ ਕਹਿੰਦੇ, ਕਮੜੇ ਕਹਿੰਦੇ ਨੇ ਕੋਝੇ ਕੰਮ ਵੀ ਉਹ ਛੱਡ, ਉਹਨਾਂ ਨੂੰ ਭੁੱਲ ਦੇ। ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ, ਕਿ ਜਦੋਂ ਪਿਆਰੇ ਦੇ, ਸਾਈਂ ਦੇ, ਰੱਬ ਦੇ, ਨਿਰੰਕਾਰ ਦੇ, ਅੱਲਾਹ ਤਾਲਾ ਦੇ ਉਸ ਦਰਬਾਰ ਦੇ ਵਿੱਚ ਤੇਰਾ ਹਿਸਾਬ ਕਿਤਾਬ ਹੋਣਾ। ਤੇ ਜਿਹੜੇ ਜੇ ਤੂੰ ਮਾੜੇ ਕੰਮ ਕੀਤੇ ਹੋਏ ਨੇ ਤੇ ਲੇਖਾ ਤਾਂ ਉਹਦੀਆਂ ਵਹੀਆਂ ਉੱਚੀਆਂ ਹੋਣੀਆਂ ਨੇ, ਉਹ ਭਾਵੇਂ ਡਿਜੀਟਲਾਈਜ਼ ਹੋਏ, ਭਾਵੇਂ ਉਹ ਕੁਝ ਮਾਈਕਰੋ ਚਿਪ 'ਚ ਹੋਣ, ਉਹਨਾਂ ਕੱਢ ਦੇਣਾ ਸਾਰਾ ਉਹਨਾਂ ਨੇ। ਇੱਥੇ ਜਿਵੇਂ ਬੈਂਕ ਵਾਲੇ ਕੱਢ ਦਿੰਦੇ ਨੇ ਕ੍ਰੈਡਿਟ, ਇਹ ਮਾੜਾ ਕ੍ਰੈਡਿਟ ਹੈ, ਫਿਰ ਜਿੰਨਾ ਮਰਜ਼ੀ ਤੁਸੀਂ ਕਰੀ ਜਾਓ। ਕਹਿੰਦਾ ਵੀ ਫਲਾਣੇ 15 ਸਾਲ ਪਹਿਲਾਂ ਜਿਹੜੀ ਕਿਸ਼ਤ ਸੀ ਘਰ ਦੀ, ਉਹ ਮਹੀਨਾ ਲੇਟ ਹੋਈ ਸੀ, ਬੈਡ ਕ੍ਰੈਡਿਟ। ਫਲਾਣੀ ਤਾਂ ਗੈਸ ਭਾਵੇਂ ਤੂੰ ਕਈ ਵਾਰੀ $2 ਤੋਂ ਤੁਹਾਡਾ ਕ੍ਰੈਡਿਟ ਖਰਾਬ ਕੀਤਾ ਹੁੰਦਾ। ਸੋ ਇੱਥੇ ਤਾਂ ਸਾਨੂੰ ਕਿੰਨਾ ਫਿਕਰ ਹੁੰਦਾ ਵੀ ਕ੍ਰੈਡਿਟ ਬਣਾਉਣਾ ਹੈ, ਜੇ ਖਰਾਬ ਹੈ ਅਸੀਂ ਇੱਕ ਵਾਰੀ ਛੱਡ ਕੇ ਕਹਿੰਦੇ ਉਹਨੂੰ ਰੀਬਿਲਡ ਕਰੀਏ। ਤੇ ਜਿੱਥੇ ਅਲਟੀਮੇਟ ਕ੍ਰੈਡਿਟ ਬਣਨਾ ਹੈ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ, ਉਹਦਾ ਵੀ ਬਾਬਾ ਫਰੀਦ ਕਹਿੰਦੇ ਨੇ ਵੀ ਉਹਦਾ ਵੀ ਜ਼ਰਾ ਫਿਕਰ ਕਰ। ਤੇ ਕਮੜੇ ਵਿਸਾਰ, ਜੇ ਫਰੀਦਾ ਜਿਨੀ ਕੰਮੀ ਨਾ ਗੁਣ, ਜਿਹੜੇ ਫਜ਼ੂਲ ਦੇ ਕੰਮ ਨੇ ਉਹਨਾਂ ਨੂੰ ਛੱਡ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।